ਸੋ ਅਗਲੀ ਖਬਰ ਹੈਗੀ ਆ ਰਾਜ ਕਨਵੀਰ ਸਿੰਘ ਜੀ, ਆਪਾਂ ਸਾਂਝੀ ਕਰਨੀ ਹੈਗੀ ਆ, ਖਾਸ ਕਰਕੇ ਟਰੱਕਰਸ ਨੂੰ ਲੈ ਕੇ ਪਤਾ ਚੱਲ ਰਿਹਾ ਵੀ ਇੱਕ ਮੀਟਿੰਗ ਹੋ ਰਹੀ ਹੈਗੀ ਆ ਫਰਿਜ਼ਨੋ ਦੇ ਇੱਕ ਗੁਰੂ ਘਰ ਦੇ ਵਿੱਚ। ਹਰ ਇੱਕ ਨੂੰ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ। ਮੇਰੇ ਖਿਆਲ ਨਾਲ ਇਹ ਆ ਵੀ ਜਿਹੜਾ ਇਹ ਤੁਸੀਂ ਪ੍ਰੋਟੈਸਟ ਕਰਨਾ ਜਾਂ ਮੀਟਿੰਗ ਕਰਨੀ ਆ, ਖਾਸ ਕਰਕੇ ਜਿੱਥੇ ਅਮਰੀਕਨ ਲੋਕਾਂ ਦੀ ਸੇਫਟੀ ਨੂੰ ਲੈ ਕੇ ਹੈਗਾ, ਜਿਸ ਹਿਸਾਬ ਦੇ ਨਾਲ ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੁਣਾਂ ਨੇ ਜੋ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਕਿਹਨਾਂ ਕਾਰਨਾਂ ਕਰਕੇ ਕਿਹੜੇ ਲੋਕਾਂ ਦੇ ਜਿਹੜੇ ਲਾਇਸੈਂਸ ਆ ਉਹ ਸਸਪੈਂਡ ਕੀਤੇ ਗਏ ਆ ਜਾਂ ਕਰਨ ਜਾ ਰਹੇ ਹੈਗੇ ਆ। ਉਹ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਅੱਜ ਦੀ ਹਾਲਾਤ ਦੇ ਵਿੱਚ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਕਰਨੇ ਚਾਹੀਦੇ। ਹੋਰ ਬਹੁਤ ਸਾਰੀਆਂ ਜਗ੍ਹਾ ਹੈਗੀਆਂ, ਕੋਈ ਹਾਲ ਲੈ ਸਕਦੇ ਆ, ਕੋਈ ਜਸਵੰਤ ਸਿੰਘ ਖਾਲੜਾ ਪਾਰਕ ਹੈਗਾ ਆ, ਉੱਥੇ ਪ੍ਰੋਗਰਾਮ ਹੋ ਸਕਦਾ ਹੈਗਾ। ਕਾਰਨ ਕੀ ਆ ਵੀ ਕੁਛ ਮਹੀਨੇ ਪਹਿਲਾਂ ਇੰਡੀਆ ਦਾ ਜਿਹੜਾ ਗੋਦੀ ਮੀਡੀਆ ਆ, ਜਿਹਦੇ ਵਿੱਚ ਐਨਡੀਟੀਵੀ ਆ, ਮੈਂ ਉਹਨਾਂ ਦੇ ਹੈਡਿੰਗ ਸੁਣਾਉਣਾ ਤੁਹਾਨੂੰ। ਯੂਐਸ ਆਫੀਸ਼ੀਅਲਸ ਹੰਟਿੰਗ ਫॉर ਇਲੀਗਲ ਇਮੀਗ੍ਰੈਂਟਸ ਐਟ ਗੁਰਦੁਆਰਾਸ ਇਨ ਨਿਊਯਾਰਕ, ਨਿਊ ਜਰਸੀ, ਇਹ ਉਹਨਾਂ ਨੇ ਹੈਡਿੰਗ ਲਾਇਆ ਸੀ। ਉਸ ਤੋਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਹੈਡਿੰਗ ਲਾਇਆ ਸੀ ਰੇਡਸ ਇਨ ਯੂਐਸ ਗੁਰਦੁਆਰਾਸ, ਆਫੀਸ਼ੀਅਲ ਇਨ ਨਿਊਯਾਰਕ ਐਂਡ ਨਿਊ ਜਰਸੀ ਸੇ ਰਿਪੋਰਟਸ ਆਰ ਇੰਟਾਇਰਲੀ ਫੇਕ। ਤੇ ਟਾਈਮਜ਼ ਆਫ ਇੰਡੀਆ ਨੇ ਵੀ ਇਹ ਲਾਇਆ ਸੀ ਯੂਐਸ ਅਥਾਰਟੀਜ਼ ਕੰਡਕਟ ਚੈਕਸ ਐਟ ਗੁਰਦੁਆਰਾਸ ਇਨ ਨਿਊਯਾਰਕ ਐਂਡ ਨਿਊ ਜਰਸੀ ਫॉर ਕ੍ਰਿਮੀਨਲ ਏਲੀਅਨਸ। ਇਹ ਹੈਡਿੰਗ ਮੈਂ ਤੁਹਾਨੂੰ ਦੱਸ ਰਿਹਾ। ਅਮਰੀਕਨ ਬਾਜ਼ਾਰ ਨਿਊਜ਼ਪੇਪਰ ਨੇ ਇਮੀਗ੍ਰੇਸ਼ਨ ਕ੍ਰੈਕਡਾਊਨ ਟਾਰਗੇਟਸ ਗੁਰਦੁਆਰਾ ਇਨ ਨਿਊਯਾਰਕ ਨਿਊ ਜਰਸੀ ਅੰਡਰ ਟਰੰਪ। ਹੁਣ ਇਹ ਤੁਸੀਂ ਹਿਸਾਬ ਲਾਓ ਵੀ ਇਹ ਟੋਟਲੀ ਝੂਠੀ ਖਬਰ ਸੀ। ਨਿਊਯਾਰਕ ਨਿਊ ਜਰਸੀ ਦੇ ਜਿੰਨੇ ਵੀ ਸਿੱਖ ਲੀਡਰ ਸੀ, ਉਹਨਾਂ ਨੇ ਬਾਅਦ ਦੇ ਵਿੱਚ ਓਪਨਲੀ ਆ ਕੇ ਕਿਹਾ ਭਈ ਵੀ ਸਾਡੇ ਕਿਸੇ ਗੁਰੂ ਘਰ ਦੇ ਵਿੱਚ ਆਈਸ ਵਾਲੇ ਆਏ ਨਹੀਂ, ਨਾ ਹੀ ਆਈਸ ਵਾਲਿਆਂ ਨੇ ਰੇਡ ਕੀਤੀ ਹੈਗੀ ਆ। ਹੁਣ ਜੇ ਆਪਾਂ ਇਦਾਂ ਦੀ ਮੀਟਿੰਗ ਗੁਰੂ ਘਰ ਦੇ ਵਿੱਚ ਕਰਾਂਗੇ ਤੇ ਆਪਾਂ ਕੀ ਸੱਦਾ ਦੇ ਰਹੇ ਹੈਗੇ ਆ? ਇਹ ਹੈ ਤਾਂ ਕੌੜਾ ਸੱਚ, ਸਾਡੇ ਉਲਟ ਵੀ ਬਹੁਤ ਸਾਰੇ ਲੋਕਾਂ ਨੇ ਹੋਣਾ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਪ੍ਰੋਬਲਮ ਹੈਗੀ ਆ ਜਦੋਂ ਯੂ ਟਰਨ ਮਾਰਨ ਵਾਲਾ ਜਿਹੜਾ ਹਰਜਿੰਦਰ ਸਿੰਘ ਆ, ਉੱਥੇ ਯੂ ਟਰਨ ਵੱਜਿਆ, ਉਹ ਤੋਂ ਬਾਅਦ ਤੁਸੀਂ ਦੇਖ ਲਓ ਵੀ ਕਿੰਨੇ ਲੱਖ ਬੰਦਿਆਂ ਤੇ ਉਹਦਾ ਅਸਰ ਪਿਆ ਹੈਗਾ। ਪਿੱਛੇ ਜਿਹੇ ਬਜ਼ੁਰਗ ਬੀਬੀ ਜਿਹੜੀ ਆ ਹਰਜੀਤ ਕੌਰ, ਉਸਨੂੰ ਇੰਡੀਆ ਡਿਪੋਰਟ ਕੀਤਾ ਗਿਆ। ਜੋ ਤੁਸੀਂ ਉਸ ਦੀਆਂ ਇੰਟਰਵਿਊ ਦੇਖ ਲਓ ਨਾ, ਜਿੰਨੇ ਵੀ ਅਮਰੀਕਾ 'ਚ ਲੋਕਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈ, ਕੇਸ ਚੱਲਦੇ, ਮੈਨੂੰ ਨਹੀਂ ਲੱਗਦਾ ਵੀ ਜੇ ਉਹਦੀਆਂ ਇੰਟਰਵਿਊ ਜੱਜ ਉਹ ਸੁਣ ਲੈਣ, ਕਿਸੇ ਬੰਦੇ ਨੂੰ ਪੋਲੀਟੀਕਲ ਅਸਾਈਲਮ ਦੇਣ। ਕਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਇੰਟਰਵਿਊ 'ਚ ਕਿਹਾ ਜਾ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਧੱਕਾ ਕਰ ਰਿਹਾ, ਉੱਥੇ ਰੋਟੀ ਨਹੀਂ ਮਿਲਦੀ, ਆਹ ਜੀ ਉਹ ਜੀ, ਪਰ ਇੰਡੀਆ ਦੇ ਵਿੱਚ ਸਾਡਾ ਸਹੀ ਆ, ਕੋਈ ਪ੍ਰੋਬਲਮ ਨਹੀਂ ਹੈ। ਫਿਰ ਇੱਥੇ ਕਿਸੇ ਨੂੰ ਪੋਲੀਟੀਕਲ ਅਸਾਈਲਮ ਕਿਉਂ ਦੇਣਾ? ਜਿਨ੍ਹਾਂ ਨੂੰ ਇੰਡੀਆ 'ਚ ਪ੍ਰੋਬਲਮ ਆ ਉਹੀ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਆ। ਸੋ ਜੇ ਆਪਾਂ ਇਦਾਂ ਦੀ ਜਿਹੜੀ ਮੀਟਿੰਗਸ ਆ ਉਹ ਗੁਰੂ ਘਰ ਦੇ ਵਿੱਚ ਕਰ ਰਹੇ ਆ, ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਅਮਰੀਕਾ ਦੀ ਸਰਕਾਰ ਨੂੰ? ਬਿਲਕੁਲ ਹਰ ਇੱਕ ਬੰਦੇ ਦਾ ਪ੍ਰੋਟੈਸਟ ਕਰਨ ਦਾ, ਮੀਟਿੰਗ ਕਰਨ ਦਾ ਹੱਕ ਹੈਗਾ, ਪਰ ਅੱਜ ਦੀ ਡੇਟ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਹਾਲਾਤ ਚੱਲ ਰਹੇ ਆ, ਜੋ ਭਾਰਤ ਦੀ ਸਰਕਾਰ ਚਾਹੁੰਦੀ ਆ ਵੀ ਸਿੱਖਾਂ ਦੇ ਨਾਲ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਇਹਨਾਂ ਦੀ ਟੱਕਰ ਹੋ ਜਾਵੇ। H1B ਵੀਜ਼ੇ ਨੂੰ ਲੈ ਕੇ ਦੇਖ ਲਓ ਵੀ ਪੂਰੇ ਦਾ ਪੂਰਾ ਅਮਰੀਕਾ ਜਿਹੜਾ ਆ ਉਹ H1 ਵੀਜ਼ੇ ਦੇ ਉਲਟ ਹੈਗਾ ਆ, ਜਿਹਦੇ ਵਿੱਚ ਜਿਹੜੇ ਪੰਜਾਬੀ ਆ ਬਚੇ ਹੋਏ ਆ। ਕੁਝ ਪੰਜਾਬੀ ਵੀ ਹੈਗੇ H1 ਵੀਜ਼ੇ 'ਚ, ਇੰਨੀ ਗਿਣਤੀ 'ਚ ਨਹੀਂ ਜਿੰਨੇ ਹੋਰ ਭਾਰਤੀ ਮੂਲ ਦੇ ਲੋਕ ਹੈਗੇ ਆ। ਸੋ ਸਾਨੂੰ ਬਿਨਾਂ ਕਿਸੇ ਵਜ੍ਹਾ ਤੇ ਇਹ ਹਾਈਲਾਈਟ ਨਹੀਂ ਹੋਣਾ ਚਾਹੀਦਾ। ਕੱਲ ਨੂੰ ਜਿੰਨੀਆਂ ਵੀ ਖਬਰਾਂ ਆਣੀਆਂ ਉਹ ਇਹੀ ਆਣੀਆਂ ਵੀ ਦੇਖੋ ਜੀ ਉਹ ਗੁਰੂ ਘਰ ਦੇ ਵਿੱਚ ਆਹ ਕੁਝ ਹੋਇਆ ਹੈਗਾ। ਸੋ ਨੈਚੁਰਲੀ ਜਿਹੜੀ ਸਰਕਾਰ ਆ ਫਿਰ ਉਹਨਾਂ ਦਾ ਵਤੀਰਾ ਸਿੱਖਾਂ ਦੇ ਪ੍ਰਤੀ ਕੀ ਹੋਊਗਾ? ਕੀ ਜਿਹੜੇ ਆਪਾਂ ਇਹ ਗੁਰੂ ਘਰ ਦੀਆਂ ਕਮੇਟੀਆਂ ਵਾਲੇ ਆ ਜਾਂ ਇਸ ਪ੍ਰੋਗਰਾਮ ਦੇ ਵਿੱਚ ਆਰਗੇਨਾਈਜ਼ ਕਰਨ ਵਾਲੇ ਆ, ਜਿਸ ਤਰ੍ਹਾਂ ਆਪਾਂ ਦੱਸਿਆ ਵੀ ਪਹਿਲਾਂ ਜਿਹੜੀਆਂ ਗੈਂਗ ਐਕਟੀਵਿਟੀਜ਼ ਹੋਈਆਂ, ਐਕਸਟੋਰਸ਼ਨਸ ਹੋਈਆਂ, ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਸੰਬੰਧ ਵਿੱਚ ਵੀ ਆਪਾਂ ਵੱਡੇ ਵੱਡੇ ਇਕੱਠ ਕੀਤੇ ਗੁਰੂ ਘਰਾਂ 'ਚ। ਕੀ SV 509 ਬਿੱਲ ਨੂੰ ਲੈ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਸੀ, ਵੀ ਸਾਡੀ ਸੇਫਟੀ ਲਈ ਬਿੱਲ ਆ, ਅਮਰੀਕਨ ਸਿਟੀਜ਼ਨਸ ਦੇ ਲਈ, ਕੈਲੀਫੋਰਨੀਆ ਸਿਟੀਜ਼ਨਸ ਦੇ ਲਈ, ਤਾਂ ਕਿ ਕੋਈ ਬਾਹਰਲੀ ਸਰਕਾਰ ਜਿਹੜੀ ਇੱਥੇ ਆ ਕੇ ਜਾਂ ਉਹਨਾਂ ਦੇ ਏਜੰਟ ਕਿਸੇ ਨੂੰ ਧਮਕੀ ਨਾ ਦੇਣ। ਹੁਣ ਪ੍ਰੂਫ ਹੋ ਗਿਆ ਕਿ ਨਹੀਂ, ਜਿਹੜੀ ਆਰਗੇਨਾਈਜੇਸ਼ਨ ਉਹਨੇ ਬੈਨ ਕੀਤੀ ਆ ਕੈਨੇਡਾ ਵਾਲਿਆਂ ਨੇ। ਬਿਲਕੁਲ। ਸੋ ਉਸ ਸੰਬੰਧ ਵਿੱਚ ਅਸੀਂ ਵੱਡੇ ਵੱਡੇ ਇਕੱਠ ਕੀਤੇ ਆ ਕਿਸੇ ਗੁਰੂ ਘਰ ਦੇ ਵਿੱਚ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ। ਸਾਡੀ ਹਮਦਰਦੀ ਆ ਉਹਨਾਂ ਟਰੱਕਰਸ ਦੇ ਲਈ ਜਿਨ੍ਹਾਂ ਦੇ ਲਾਇਸੈਂਸ ਦੀ ਪ੍ਰੋਬਲਮ ਆ ਰਹੀ ਆ। ਠੀਕ ਆ, ਤੁਸੀਂ ਤੁਹਾਡਾ ਹੱਕ ਆ, ਪ੍ਰੋਟੈਸਟ ਕਰੋ, ਮੀਟਿੰਗ ਕਰੋ, ਪਰ ਐਜ਼ ਏ ਸਿੱਖ ਹੋਣ ਨਾਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਦਾਂ ਦੇ ਜਿਹੜੇ ਪ੍ਰੋਗਰਾਮ ਆ, ਮੀਟਿੰਗਸ ਆ, ਉਹ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ, ਹਾਲਾਂਕਿ ਪਿਛਲੇ ਸਮਿਆਂ 'ਚ ELD ਨੂੰ ਲੈ ਕੇ ਹੋਰ ਗੁਰੂ ਘਰਾਂ 'ਚ ਪ੍ਰੋਟੈਸਟ ਹੁੰਦੇ ਰਹੇ ਆ,
ਪਰ ਗੁਰੂ ਘਰਾਂ 'ਚ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਅੱਜ ਦੇ ਮਾਹੌਲ ਨੂੰ ਲੈ ਕੇ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਮੀਟਿੰਗਸ। ਕਾਰਨ ਮੈਂ ਤੁਹਾਨੂੰ ਦੱਸਦਾ ਵੀ ਜੇ ਮਾੜੀ ਜਿਹੀ ਵੀ ਖਬਰ ਕੁਛ ਆਈ ਤੇ ਇੰਡੀਆ ਦੀ ਸਰਕਾਰ, ਉਹ ਇੰਡੀਆ ਦਾ ਜਿਹੜਾ ਮੀਡੀਆ ਹੈਗਾ ਪ੍ਰੋ ਇੰਡੀਆ ਆ, ਉਹ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਬਦਨਾਮ ਕਰਦਾ, ਉਹ ਤੁਹਾਨੂੰ ਮੈਂ ਉਦਾਹਰਨਾਂ ਸਾਰੀਆਂ ਦੇ ਚੁੱਕਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਪਬਲਿਕ ਪਲੇਸਿਸ ਜਿਹੜੀਆਂ ਹੁੰਦੀਆਂ ਨੇ ਵੀ ਉੱਥੇ ਜਿਹੜਾ ਆ ਇਦਾਂ ਦੀਆਂ ਚੀਜ਼ਾਂ ਤੁਸੀਂ ਕਰ ਸਕਦੇ ਆ। ਜੇ ਤੁਹਾਨੂੰ ਕੋਈ ਰੋਕ ਥੋੜੀ ਰਿਹਾ, ਤੁਸੀਂ ਕਰੋ ਜੀ ਸਦਕੇ ਜਿਹੜਾ ਉਹ ਕਰੋ। ਇਹ ਤਾਂ ਹੁਣ ਸਰਕਾਰ ਨੇ ਫੈਸਲਾ ਲਿਆ। ਦੇਖੋ ਲਾਇਸੈਂਸ ਵੀ ਉਹਨਾਂ ਨੇ ਦਿੱਤੇ, ਰੱਦ ਵੀ ਉਹਨਾਂ ਨੇ ਕੀਤੇ। ਇਹ ਤਾਂ ਆਬਵੀਅਸ ਜੀ ਜਿਹੜੀ ਉਹ ਗੱਲ ਆ। ਉਹ ਕਹਿੰਦੇ ਆ ਵੀ ਇਹਦੇ ਵਿੱਚ ਘਪਲਾ ਹੋਇਆ ਆ। ਜਿਹੜੇ ਹੁਣ ਜਿਨ੍ਹਾਂ ਦੇ ਨਾਲ ਇਹ ਹੋਇਆ, ਉਹ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਗਿਆ। ਇਹ ਤਾਂ ਹੁਣ ਡੈਫੀਨੇਟਲੀ ਇਹਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈਗੀ ਵੀ ਲਾਇਸੈਂਸ ਇਸ਼ੂ ਕਰਨ ਵਾਲੇ ਵੀ ਉਹੀ ਸਰਕਾਰਾਂ ਨੇ, ਤੇ ਹੁਣ ਉਹਨਾਂ ਦੇ ਉਲਟ ਤੁਸੀਂ ਕਾਰਵਾਈ ਵੀ ਜਿਹੜੀ ਹੈ, ਤੁਸੀਂ ਆਪਣਾ ਪ੍ਰੋਟੈਸਟ ਦਰਜ ਕਰਾਉਣਾ ਆ, ਉਹ ਤੁਸੀਂ ਜਿਹੜਾ ਉਹ ਕਰ ਸਕਦੇ ਹੈਗੇ ਆ। ਪਰ ਬਿਲਕੁਲ ਹਰਜੋਤ ਸਿੰਘ ਜੀ, ਇੱਕੋ ਇੱਕ ਗੁਰਦੁਆਰਾ ਸਾਹਿਬ ਆ ਵੈਸਟ ਸੈਕਰਾਮੈਂਟੋ ਦਾ, ਜਿਨ੍ਹਾਂ ਨੇ ਕੇਸ ਕੀਤਾ ਸੀਗਾ ਤੇ ਉਹਨਾਂ ਨੇ ਕੇਸ ਜਿੱਤਿਆ ਸੀਗਾ ਵੀ ਭਾਈ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਾ ਉਹ ਬਾਕੀ ਗੁਰੂ ਘਰਾਂ ਨੂੰ ਅਜੇ ਇਹ ਸ਼ੱਕ 'ਚ ਨੇ ਵੀ ਸ਼ਾਇਦ ਸਾਰੇ ਗੁਰੂ ਘਰਾਂ ਨੂੰ ਉਹਨਾਂ ਨੇ ਛੋਟ ਦੇ ਦਿੱਤੀ। ਨਹੀਂ, ਉਸ ਕੇਸ 'ਚ ਇਕੱਲਾ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਐਜ਼ ਏ ਪਾਰਟੀ ਇਨਵੋਲਵ ਸੀਗਾ। ਸੋ ਸਿਰਫ ਉੱਥੇ ਹੀ ਜਿਹੜੀ ਅਦਾਲਤ ਨੇ ਕਿਹਾ ਸੀਗਾ ਵੀ ਤੁਸੀਂ ਜਿਹੜਾ ਉੱਥੇ ਨਾ ਜਿਹੜਾ ਉਹ ਜਾਵੋ। ਸੋ ਇਹ ਹੁਣ ਕਾਫੀ ਜ਼ਿਆਦਾ ਨਾ HAF ਵਰਗੀਆਂ ਤੇ ਹੋਰ ਸੰਸਥਾਵਾਂ ਨੇ ਤੇ ਦੇਖਿਓ ਕਿੱਦਾਂ ਇਹਨੂੰ ਤੁਹਾਡੇ ਉਲਟ ਜਿਹੜਾ ਉਹ ਵਰਤਣਾ। ਦੇਖੋ ਜੀ, ਅਮਰੀਕਨ ਸੇਫਟੀ ਦਾ ਮੁੱਦਾ ਆ ਤੇ ਇਹ ਦੇਖੋ ਇਹਨਾਂ ਦੇ ਉਲਟ ਚੱਲਦੇ ਆ। ਮੋਢਾ ਕਿਹਦਾ, ਬੰਦੇ ਕਿਹੜੇ, ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ, ਇਹ ਸਾਰਿਆਂ ਨੂੰ ਜਿਹੜਾ ਉਹ ਦੇਖਣ ਦੀ ਇਸ ਦੇ ਵਿੱਚ ਲੋੜ ਆ। ਬਿਲਕੁਲ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਨਾਰਾਜ਼ ਤਾਂ ਕਈਆਂ ਨੇ ਹੋਣਾ ਆ, ਪਰ ਗੁਰਦੁਆਰਾ ਸਾਹਿਬ ਨੂੰ ਜਿਹੜਾ ਆ ਇਸ ਦੇ ਵਿੱਚ ਵਰਤਣਾ ਨਹੀਂ ਜਿਹੜਾ ਉਹ ਚਾਹੀਦਾ। ਗੁਰਦੁਆਰਾ ਸਾਹਿਬ ਤੁਹਾਡਾ ਸਾਰਿਆਂ ਦਾ ਜਿਹੜਾ ਉਹ ਸਾਂਝਾ ਆ। ਨੋ ਡਾਊਟ ਤੁਸੀਂ ਉਹ ਹਰ ਇੱਕ ਚੀਜ਼ ਦੇ ਲਈ ਆਪਾਂ ਉੱਥੇ ਜਾਂਦੇ ਆ, ਦੁੱਖ ਸੁੱਖ ਦੇ ਲਈ ਹਰ ਟਾਈਮ ਉੱਥੇ ਹੀ ਜਿਹੜਾ ਆਪਾਂ ਜਾਣਾ ਹੁੰਦਾ ਆ। ਪਰ ਇਸ ਮੁੱਦੇ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਵੀ ਮਾਹੌਲ ਕਿੱਦਾਂ ਦਾ ਆ, ਅੱਜ ਸਭ ਤੋਂ ਪਹਿਲੀ ਖਬਰ ਆਪਾਂ ਚਰਚ ਦੀ ਕਰਕੇ ਹਟੇ ਆ ਵੀ ਕਿੱਦਾਂ ਚਰਚ ਦੇ ਵਿੱਚ ਬੰਦਾ ਆਇਆ ਗੋਲੀਆਂ ਮਾਰਦਾ ਆਇਆ। ਅਸੀਂ ਨਹੀਂ ਕਹਿੰਦੇ ਵੀ ਇੱਥੇ ਇਦਾਂ ਹੋਣ ਲੱਗਾ ਆ ਜਾਂ ਇਦਾਂ ਹੋਊਗਾ, ਪਰ ਕਮਲਿਆਂ ਦਾ ਕੋਈ ਪਤਾ ਨਹੀਂ ਹੁੰਦਾ। ਅਗਲੇ ਇੱਥੋਂ ਦਾ ਜਿਹੜਾ ਲਿਬਰਲ ਮੀਡੀਆ ਆ, ਉਹਨਾਂ ਨੇ ਗੱਲ ਨੂੰ ਚੱਕਣਾ। ਉਹਨਾਂ ਕਹਿਣਾ ਦੇਖੋ ਜੀ ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਹੋਇਆ। ਨਹੀਂ, ਉਹਦਾ ਹੈਡ ਕੀ ਹੈ ਨਾ ਵੀ ਸਿੱਖਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਅਗੇਂਸਟ ਹਨਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਾਂ ਟਰਾਂਸਪੋਰਟੇਸ਼ਨ ਸੈਕਟਰੀ ਦੇ, ਜਦ ਕਿ ਇਸ ਚੀਜ਼ ਨੇ ਕੱਲਾ ਆਪਣੇ ਪੰਜਾਬੀਆਂ ਨੂੰ ਜਾਂ ਇੰਡੀਅਨ ਮੂਲ ਦੇ ਲੋਕਾਂ ਨੂੰ ਨਹੀਂ ਇਫੈਕਟ ਕੀਤਾ। ਸਪੈਨਿਸ਼ ਮੂਲ ਦੇ, ਸੋਮਾਲੀਆ ਦੇ ਬਹੁਤ ਸਾਰੇ ਕਮਿਊਨਿਟੀਆਂ ਦੇ ਹੈਗੇ ਆ। ਬਿਲਕੁਲ ਮੀਟਿੰਗ ਕਰੋ, ਸਾਰਾ ਕੁਝ ਕਰੋ, ਪਰ ਗੁਰੂ ਘਰ ਤੋਂ ਬਾਹਰ ਕਰੋ। ਉਹ ਤੋਂ ਬਾਅਦ ਲੰਗਰ ਜ਼ਰੂਰ ਗੁਰੂ ਘਰ ਛਕੋ। ਉੱਥੇ ਕਰ ਲਓ ਪ੍ਰੋਗਰਾਮ ਵੀ ਹਾਂ ਵੀ ਲੰਗਰ ਆਪਾਂ ਗੁਰੂ ਘਰ ਜਾ ਕੇ ਛਕਣਾ ਹੈਗਾ। ਸੋ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਆ ਐਜ਼ ਏ ਮੀਡੀਆ, ਕਿਉਂਕਿ ਜੋ ਕੁਝ ਅੱਜ ਦਾ ਮਾਹੌਲ ਚੱਲ ਰਿਹਾ ਹੈਗਾ, ਉਹ ਮਾਹੌਲ ਬੜਾ ਐਂਟੀ ਇਮੀਗ੍ਰੈਂਟ ਚੱਲ ਰਿਹਾ ਹੈਗਾ। ਸਾਨੂੰ ਆਪਣੇ ਗੁਰੂ ਘਰਾਂ ਨੂੰ ਇਦਾਂ ਦੇ ਫੋਰਫਰੰਟ ਤੇ ਨਹੀਂ ਲਿਆਉਣਾ ਚਾਹੀਦਾ ਹੈਗਾ। ਕੈਲੀਫੋਰਨੀਆ ਦੀ ਸਰਕਾਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਪੂਰੀ ਜਿਹੜੀ ਖੜਕੀ ਹੋਈ ਹੈਗੀ ਆ। ਲੱਗਦਾ ਵੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦਾ ਪੈਚ ਹੋਊਗਾ। ਸੋ ਆਪਣੇ ਆਪ ਨੂੰ ਵਿੱਚ ਨਾ ਘਸੀਟੋ। ਸੋ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈਗੀ ਆ ਤੇ ਜਿਹੜਾ ਗੁਰੂ ਘਰ ਆ ਉਹਨਾਂ ਨੂੰ ਇਸ ਕੰਮ ਦੇ ਵਿੱਚ, ਖਾਸ ਕਰਕੇ ਉਸ ਇਸ਼ੂ ਦੇ ਵਿੱਚ ਜਿੱਥੇ ਅਮਰੀਕਨ ਸੇਫਟੀ, ਅਮਰੀਕਨ ਲੋਕਾਂ ਦੀ ਸੇਫਟੀ ਨੂੰ ਹੈਗਾ ਆ, ਜਿਹਦੇ ਵਿੱਚ ਪੂਰਾ ਪ੍ਰੂਵ ਅਗਲਿਆਂ ਨੇ ਕੀਤਾ ਵੀ ਦੇਖੋ ਇੰਨੇ ਐਕਸੀਡੈਂਟ ਹੋਏ, ਇਹਨਾਂ ਐਕਸੀਡੈਂਟ ਦੇ ਵਿੱਚ ਮਾਰਨ ਵਾਲੇ ਕਿਹੜੇ ਬੰਦੇ ਸੀਗੇ। ਨਹੀਂ ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਚੀਜ਼ਾਂ ਜਿਹੜੀਆਂ ਪੋਲੀਟੀਕਲੀ ਮੋਟੀਵੇਟਡ ਹੁੰਦੀਆਂ ਬਹੁਤ ਵਾਰੀ, ਇਹ ਆਪਾਂ ਇਹ ਨਹੀਂ ਵੀ ਟਰੰਪ ਸਰਕਾਰ ਵੀ ਉਹ ਦੁੱਧ ਧੋਤੀ ਆ ਵੀ ਉਹ ਇਦਾਂ ਦੇ ਇਸ਼ੂਜ਼ ਨੂੰ ਜਿਹੜਾ ਉਹ ਨਹੀਂ ਪੋਲੀਟੀਸਾਈਜ਼ ਕਰੂਗੀ ਜਾਂ ਦੂਜੇ ਜਾਣੇ ਆ ਉਹ ਪੋਲੀਟੀਸਾਈਜ਼ ਨਹੀਂ ਕਰਨਗੇ। ਉਹ ਹੋ ਰਹੇ ਆ, ਪਰ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਕਈ ਵਾਰੀ ਜਿਹੜੇ ਹਾਲਾਤ ਆ ਉਹਦੇ ਵਿੱਚ ਤੁਹਾਨੂੰ ਚੇਂਜਸ ਜਿਹੜੇ ਉਹ ਲਿਆਉਣੇ ਪੈਂਦੇ ਆ। ਉਹ ਚੀਜ਼ ਜਿਹੜੇ ਉਹ ਕਰਨੇ ਜਿਹੜੇ ਉਹ ਪੈਂਦੇ ਆ। ਝੂਠ ਤਾਂ ਇਹਦੇ ਵਿੱਚ ਵੀ ਨਹੀਂ ਹੈਗਾ ਵੀ ਜਿਸ ਤਰੀਕੇ ਦੇ ਨਾਲ ਲਾਇਸੈਂਸ ਮਿਲਿਆ ਕੋਈ ਗੱਲ, ਕੋਈ ਲੁਕੀ ਛਿਪੀ ਤਾਂ ਹੈ ਨਹੀਂ ਹੈ ਨਾ ਉਹਦੇ ਵਿੱਚ। ਜਾਂ ਤੁਸੀਂ ਕਹੋ ਵੀ ਹਾਂ ਜੀ ਸਾਰੇ ਦੇ ਸਾਰੇ ਤੁਸੀਂ ਜਿਹੜੇ ਕਹਿ ਰਹੇ ਆ ਵੀ ਉਹਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਜਿਹਨੇ ਗਲਤ ਜਿਹੜਾ ਉਹਨੂੰ ਨਾ ਮਿਲਿਆ ਹੋਵੇ। ਇਹ ਸਭ ਨੂੰ ਹੀ ਪਤਾ ਵੀ ਅੰਦਰ ਖਾਤੇ ਜਿਹੜਾ ਉਹ ਕੀ ਹੋਇਆ। ਸਿਸਟਮ ਦਾ ਫੇਲੀਅਰ ਦੇ ਕਰਕੇ ਇੱਥੇ ਤੱਕ ਸਿਚੁਏਸ਼ਨ ਜਿਹੜੀ ਉਹ ਪਹੁੰਚੀ ਆ। ਸੋ ਗੁਰਦੁਆਰੇ ਨੂੰ ਢਾਲ ਬਣਾ ਕੇ ਜਿਹੜਾ ਇਸ ਮੁੱਦੇ ਦੇ ਵਿੱਚ ਜਿਹੜਾ ਉਹ ਨਹੀਂ ਵਰਤਿਆ ਜਾਣਾ ਚਾਹੀਦਾ। ਸੋ ਇਹ ਸਾਰੇ ਗੁਰਦੁਆਰਾ ਸਾਹਿਬਾਨ ਨੂੰ, ਇਨਫੈਕਟ ਸਾਰੀਆਂ ਧਾਰਮਿਕ ਥਾਵਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਣਾ ਚਾਹੀਦਾ। ਇਦਾਂ ਦੀ ਕੋਈ ਚੀਜ਼ ਆ
ਉਹ ਪਬਲਿਕ ਪਲੇਸਿਸ ਦੇ ਉੱਤੇ ਬਥੇਰੇ ਜਿਹੜੀਆਂ ਥਾਵਾਂ ਨੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਰਕੇ ਤੁਹਾਨੂੰ ਮੀਟਿੰਗ ਜਿਹੜੀ ਉਹ ਡੈਫੀਨੇਟਲੀ ਕਰਨੀ ਚਾਹੀਦੀ ਆ। ELD ਦੇ ਵੇਲੇ ਵੀ ਏਦਾਂ ਹਰਜੋਤ ਸਿੰਘ ਜੀ ਮੀਟਿੰਗਾਂ ਬਾਅਦ ਦੇ ਵਿੱਚ ਕੁਝ ਕੁ ਗੁਰੂ ਘਰਾਂ ਦੀਆਂ ਕੁੜੀਆਂ ਨੇ ਬਾਹਰ ਵੀ ਕਰਦੇ ਰਹੇ ਆ, ਜਿਹੜੇ ਬੈਂਕਟ ਹਾਲਾਂ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਉਹ ਇਸ ਚੀਜ਼ ਦੇ ਵਿੱਚ ਹੁੰਦੀ ਜਿਹੜੀ ਉਹ ਰਹੀ ਆ। ਸੋ ਇਹ ਸਾਰੀ ਚੀਜ਼ ਆ। ਇੱਕ ਚੀਜ਼ ਆਪਾਂ ਕੈਨੇਡਾ ਦੇ ਵਿੱਚ ਜਿਹੜੀ ਉਹ ਜ਼ਰੂਰ ਦੇਖਦੇ ਹਾਂ ਹਰਜੋਤ ਸਿੰਘ, ਜਦੋਂ ਕੋਈ ਵੀ ਸੋਸ਼ਲ ਜਾਂ ਆਊਟ ਆਫ ਧਰਮ ਦੀ ਜਿਹੜੀ ਵੀ ਕੋਈ ਵੀ ਮੀਟਿੰਗ ਹੁੰਦੀ ਆ, ਉਹ ਹਮੇਸ਼ਾ ਹੀ ਉੱਥੇ ਬੈਂਕਟ ਹਾਲਾਂ 'ਚ ਹੁੰਦੀ ਆ। ਉਹ ਹਮੇਸ਼ਾ ਹੀ ਜਿਹੜੀ ਉਹ ਬਾਹਰ ਇਵੈਂਟ ਸੈਂਟਰ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ ਆ, ਤਾਂ ਜੋ ਇਹ ਜਿਹੜਾ ਦਵੈਸ਼ ਆ ਉਹ ਆਵੇ ਹੀ ਨਾ, ਉਹ ਇਹ ਆਵੇ ਹੀ ਨਾ ਵੀ ਹਾਂ ਵੀ ਇਹਦੇ ਕਰਕੇ ਇਦਾਂ ਆ, ਉਹਦੇ ਕਰਕੇ ਇਦਾਂ ਆ। ਸੋ ਇਹ ਚੀਜ਼ ਨੂੰ ਜਿਹੜਾ ਜ਼ਰੂਰ ਮੱਦੇਨਜ਼ਰ ਜਿਹੜਾ ਉਹ ਸਾਰਿਆਂ ਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਰੂਲਸ ਜਿਹੜੇ ਉਹ ਟਫ ਕਰ ਰਹੇ ਆ, ਸਖਤ ਕਰ ਰਹੇ ਆ। ਪਹਿਲੋਂ ਲੀਨੀਅੰਸੀ ਸੀ, ਉਹ ਹੁਣ ਉੱਡਦੀ ਜਾਂਦੀ ਆ। ਉਹਦੇ ਕਰਕੇ ਜਿਹੜਾ ਹੁਣ ਕੰਮ ਔਖਾ ਜਿਹੜਾ ਉਹ ਨਜ਼ਰ ਆ ਰਿਹਾ। ਐਨਫੋਰਸਮੈਂਟ ਦੰਦ ਤਿੱਖੇ ਕਰਕੇ ਜਿਹੜੀ ਉਹ ਇਸ ਟਾਈਮ ਆ ਰਹੀ ਆ, ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਪਰ ਇਹ ਆ ਵੀ ਇਹੀ ਲੋਕ ਜਾਂ ਇਹੀ ਜਾਣੇ ਕਿੰਨਿਆਂ ਕੁ ਨੇ SB 509 ਦੇ ਉੱਤੇ, ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲੋਂ ਕਿਹਾ ਵੀ ਜਦੋਂ ਅਮਰੀਕਨਸ ਨੂੰ ਮਾਰਨ ਦੀ ਗੱਲ ਆਉਂਦੀ ਆ, ਬਿਸ਼ਨੋਈ ਵਰਗੇ ਗੈਂਗ ਆ, ਐਕਸਟੋਰਸ਼ਨਸ ਆ, ਉਦੋਂ ਕਿੰਨਿਆਂ ਕੁ ਨੇ ਜਿਹੜੇ ਗਾਂਹ ਹੋ ਕੇ ਜਿਹੜੀ ਉਹ ਬਾਂਹ ਫੜੀ ਆ, ਜਾਂ ਇੰਡੀਅਨ ਜਿਹੜੇ ਇਨਵਿਜ਼ੀਬਲ ਇਨਵੇਡਰ ਜਿਹੜੇ ਇੱਥੇ ਪਹੁੰਚੇ ਹੋਏ ਆ। ਸੋ ਇਹ ਸਾਰੀਆਂ ਚੀਜ਼ਾਂ ਤਾਂ ਨਹੀਂ, ਸੋ ਇਹ ਧਿਆਨ ਰੱਖਣਾ ਚਾਹੀਦਾ ਆ ਵੀ ਕਿਤੇ ਤੁਹਾਨੂੰ ਵਰਤ ਕੇ ਤੁਹਾਡੇ ਖਿਲਾਫ ਤਾਂ ਨਹੀਂ ਬਾਅਦ ਦੇ ਵਿੱਚ ਜਿਹੜਾ ਭੁਗਤਾ ਦੇਣਾ ਇਹਨਾਂ ਨੇ, ਇਹ ਕਿਉਂਕਿ ਦੂਜੀਆਂ ਜਿਹੜੇ ਨਾ ਉਹ ਆੜ ਦੇ ਵਿੱਚ ਬੈਠੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਲਈ। ਸੋ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ ਵੀ ਕੀ ਜਿਹੜਾ ਇੱਥੇ ਵਾਪਰ ਰਿਹਾ ਹੈਗਾ।